ਸਕੱਤਰੇਤ ਵੱਲੋਂ ਚਿੱਠੀ ਜਾਰੀ ਕੀਤੀ ਗਈ। ਇਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਰੁਕਾ ਭੇਜਿਆ ਗਿਆ ਕਿ ਭਾਈ ਸੁਖਬੀਰ ਸਿੰਘ ਬਾਦਲ ਤੇ ਉਸ ਦੀ 2007 ਤੋਂ ਲੈ ਕੇ 17 ਤੱਕ ਵਾਲੀ ਸਰਕਾਰ ਦੇ ਵਿੱਚ ਸਿੱਖ ਮੰਤਰੀ ਜਿਹੜੇ ਰਹੇ, ਜਿਹਨਾਂ ਤੋਂ ਸਪਸ਼ਟੀਕਰਨ ਮੰਗੇ ਗਏ ਸੀ, ਉਹ ਸਾਰੇ, ਫਿਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਵਾਲੀ ਉਹ ਸਾਰੀਆਂ ਕਾਰਜਕਾਰਨੀਆਂ ਦੇ ਮੈਂਬਰ ਉਸ ਸਮੇਂ ਦੇ, ਫਿਰ ਉਸ ਤੋਂ ਬਾਅਦ 2015 ਵਾਲੀ SGPC ਕਮੇਟੀ ਦੀ ਜਿਹੜੀ ਅੰਤਰਿਮ ਕਮੇਟੀ ਹੈ ਕਾਰਜਕਾਰਨੀ ਹੈ, ਉਹਦੇ ਸਾਰੇ ਮੈਂਬਰ, ਫਿਰ ਮੌਜੂਦਾ SGPC ਦੇ ਪ੍ਰਧਾਨ ਤੇ ਇਹਨਾਂ ਦੇ ਸੈਕਟਰੀ, ਉਹ ਸਾਰੇ ਹਾਜ਼ਰ ਹੋਣ। ਇਹ ਸਾਰੀਆਂ ਧਿਰਾਂ ਨੂੰ ਉਹਨਾਂ ਨੂੰ ਬੁਲਾਵਾ ਆਇਆ ਕਿ ਭਾਈ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ। ਸੋ ਇਹਨਾਂ ਸਾਰਿਆਂ ਚੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ। ਬਾਕੀਆਂ ਨੇ ਆਪਣੇ ਸਪਸ਼ਟੀਕਰਨ ਭੇਜੇ ਹੋਏ ਨੇ, ਕੁਝ ਨੇ, ਤੇ ਕੁਝ ਨੂੰ ਹੁਣ ਨਵੇਂ ਪੱਖ ਤੋਂ ਬੁਲਾਇਆ ਗਿਆ। ਸੋ ਇਸ ਪਹਿਲੂ ਤੋਂ ਸਿੱਧਾ ਸਪਸ਼ਟ ਇੱਕ ਤਾਂ ਇਹ ਸੁਨੇਹਾ ਸਪਸ਼ਟ ਜਾ ਰਿਹਾ ਕਿ ਸਿੰਘ ਸਾਹਿਬਾਨ ਸਮੂਹਕ ਤੌਰ ਤੇ ਸਾਰੇ ਮਸਲਿਆਂ ਦੇ ਉੱਤੇ ਸਾਂਝਾ ਫੈਸਲਾ ਲੈਣ ਵਾਲੇ ਨੇ। ਮਤਲਬ ਸੁਖਬੀਰ ਬਾਦਲ ਜਿਵੇਂ ਕਹਿ ਰਿਹਾ ਸੀ, ਤੁਰੰਤ ਫੈਸਲਾ ਲਓ, ਛੇਤੀ ਲਓ ਜੀ, ਮੈਨੂੰ ਵਿਹਲਾ ਕਰੋ ਜੀ, ਮੈਂ ਚੋਣ ਲੜਨੀ ਸੀ, ਮੈਂ ਆਹ ਕਰਨਾ ਸੀ, ਆਹ ਕਰਨਾ ਸੀ। ਫਿਰ ਜੇ ਸੁਖਬੀਰ ਬਾਦਲ ਤੇ ਅੱਡ ਆਉਂਦਾ, ਬਾਕੀਆਂ ਤੇ ਅੱਡ ਆਉਂਦਾ, ਫਿਰ ਕਈਆਂ ਨੇ ਕਹਿਣਾ ਸੀ ਐਂ ਹੋ ਗਿਆ, ਉਹ ਹੋ ਗਿਆ। ਹੁਣ ਸਾਰਿਆਂ ਨੂੰ ਬੁਲਾ ਲਿਆ ਕਿ ਆ ਜਾਓ। ਔਰ ਇੱਕ ਸੁਰ 'ਚ ਹੋ ਸਕਦਾ ਉਹਦੇ ਨੂੰ ਪੁੱਛਿਆ ਜਾਵੇ ਕਿ ਭਾਈ ਮੰਨਦੇ ਹੋ ਤੁਸੀਂ ਗੁਨਾਹ ਕੀਤੇ ਨੇ ਵੱਡੇ? ਮੈਨੂੰ ਨਹੀਂ ਲੱਗਦਾ ਇਹਨਾਂ ਚੋਂ ਕਿਸੇ 'ਚ ਹੁਣ ਦਮ ਹੋਏਗਾ ਕੋਈ ਸਵਾਲ ਕਰ ਲਵੇ। ਜਿਹੜਾ ਅਕਾਲੀ ਦਲ ਜਾਂ ਜਿਹੜੇ ਸੁਖਬੀਰ ਬਾਦਲ ਐਂਡ ਸੁਧਾਰਨ ਸਾਰੀ ਧਿਰ ਇਹਨਾਂ ਸਿੰਘ ਸਾਹਿਬਾਨਾਂ ਨੂੰ ਆਪਣੇ ਮੁਲਾਜ਼ਮ ਸਮਝਣ ਲੱਗ ਪਈ ਸੀ। ਸਹੀ ਕਿਹਾ ਤੁਸੀਂ। ਸਿੰਘ ਸਾਹਿਬਾਨਾਂ ਨੇ ਪੰਥਕ ਰੋਹ ਰੀਤਾਂ ਅਨੁਸਾਰ ਉਹ ਤਾਂ ਰਵਾਇਤ ਤੋੜਤੀ ਇੱਕ ਵਾਰ, ਉਹ ਪਿਰਤਤਾ ਤੋੜਤੀ, ਇਹਨਾਂ ਦੀ ਉਹ ਮਲਕੀਅਤ ਤੋੜਤੀ। ਸਹੀ ਬਿਲਕੁਲ ਸਹੀ। ਬਸ ਹੁਣ ਬਾਚਣਾ ਇੰਨਾ ਹੈ। ਇਹਨਾਂ ਦੇ ਅੰਦਰ ਜਥੇਦਾਰ ਗਿਆਨੀ ਫੂਲਾ ਸਿੰਘ ਬੋਲਦਾ ਕਿ ਜਾਂ ਗਿਆਨੀ ਗੁਰਬਚਨ ਸਿੰਘ ਵਾਲਾ ਹੀ ਰੋਲ ਨਿਭਾਉਣਾ। ਉਦੋਂ ਦੇਖਣ ਵਾਲੀ ਗੱਲ ਇਹ ਹੋਏਗੀ। ਜੀ। ਹੁਣ ਅਕਾਲੀ ਦਲ ਉਸ ਸਥਿਤੀ 'ਚ ਨਹੀਂ ਹੈ। ਹੁਣ ਸੁਖਬੀਰ ਬਾਦਲ ਉਸ ਸਥਿਤੀ 'ਚ ਨਹੀਂ ਹੈ। ਪੱਖਪਾਤ ਲਿਆ ਸਿੰਘ ਸਾਹਿਬਾਨ ਨੇ। ਇਹ ਸਥਿਤੀ 'ਚ ਹੈ ਕਿ ਹੁਣ ਇਹ ਉੱਥੇ ਜਾ ਕੇ ਇਸ ਰੂਪ 'ਚ ਨਹੀਂ ਕਿ ਸਾਡੀ ਮਰਜ਼ੀ ਦਾ ਆਹ ਲਾ ਦਿਓ ਜੀ, ਆਹ ਲਾ ਦਿਓ। ਮੈਂ ਕਹਿੰਦਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲੱਗੀ ਕੋਈ ਤਨਖਾਹ ਛੋਟੀ ਬੜੀ ਨਹੀਂ। ਹਾਂਜੀ ਬਿਲਕੁਲ। ਤਨਖਾਹੀਆ ਕਰਾਰ ਹੋਣੀ ਵੱਡੀ। ਤੁਹਾਨੂੰ ਤਨਖਾਹੀਆ ਕਰਾਰ ਦੇਣਾ ਹੀ ਬਹੁਤ ਵੱਡਾ, ਬਿਲਕੁਲ ਸਹੀ। ਤੁਹਾਨੂੰ ਉਸ ਕਚਹਿਰੀ 'ਚ ਖਲੋਣਾ ਹੀ ਮਤਲਬ ਕਿ ਇਹਦਾ ਮਤਲਬ ਤੁਸੀਂ ਗੁਰੂ ਦੇ ਚੋਰ ਹੋ। ਸਹੀ ਕਿਹਾ ਤੁਸੀਂ। ਉੱਤੇ ਖੜੇ ਹੋ, ਉਹੀ ਬਹੁਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਦੀ ਕੋਈ ਕੁਤਾਹੀ ਕੱਲੀ ਧਾਰਮਿਕ ਪੱਖ ਤੋਂ, ਕੱਲੀ ਨਿੱਜ ਵਾਲੇ ਪੱਖ ਤੋਂ, ਕਿਸੇ ਦਾ ਫਾਇਦਾ ਕਿਸੇ ਦੇ ਨੁਕਸਾਨ ਦੇ ਪੱਖ ਤੋਂ ਨਹੀਂ। ਇਹ ਗਲਤੀਆਂ ਤਾਂ ਐ ਆ ਜਿਵੇਂ ਗੁਰੂ ਦਾ ਵੀ ਸੌਦਾ ਕਰਤਾ ਹੋਵੇ ਤੁਸੀਂ। ਸਰੂਪ ਦੇ ਅੰਗ ਜਦੋਂ ਵਿਖਰੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ, ਕਿਸੇ ਤਣਪੱਤਰ ਨੇ ਨਾ ਲਾ ਸਕੇ। ਬਿਲਕੁਲ ਸਹੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਤਖਤ ਸਾਹਿਬ ਤੋਂ ਡੇਰਾ ਮੁਖੀ ਨੂੰ ਬੇਦਖਲ ਵਾਲੀ ਕਾਰਵਾਈ ਹੋਵੇ, ਕਿਹਦੇ ਨਾਲ ਕੋਈ ਸਾਂਝ ਨਹੀਂ ਰੱਖਣੀ, ਤੇ ਉਹ ਐਲਾਨ ਕਰਨ ਕਿ ਅਸੀਂ ਅਕਾਲੀ ਦਲ ਨੂੰ ਸਮਰਥਨ ਦੇਣੇ ਆ। ਲੀਡਰ ਉੱਥੇ ਚੌਂਕੀਆਂ ਭਰਨ ਜਾਂਦੇ ਹੋਣ ਤੇ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਜਥੇਦਾਰਾਂ ਨੂੰ ਘਰੇ ਬੁਲਾ ਕੇ ਕਹਿੰਦੇ ਹੋਣ ਕਰ ਦਿਓ ਜੀ ਮਾਫ, ਤੇ ਉਹ ਮਾਫ ਕਰਨ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਜਾਰੀ ਕਰਦੀ ਹੋਵੇ। ਬਹੁਤ ਲੰਬੀ ਸੂਚੀ ਹੈ ਜਨਾਬ। ਉਹ ਸਾਰੇ ਜਿਹੜੇ ਕਹਿੰਦੇ ਜੀ ਅਸੀਂ ਸ਼ਿਕਾਇਤ ਲੈ ਕੇ ਆਏ ਹਾਂ ਜੀ, ਅਸੀਂ ਜੀ ਗੁਨਾਹ ਕੀਤਾ ਤਾਂ ਨਹੀਂ ਜੀ, ਪਰ ਅਸੀਂ ਉਸ ਗੁਨਾਹਗਾਰ ਦੇ ਨਾਲ ਸੀ ਜੀ, ਇਸ ਲਈ ਜੀ ਅਸੀਂ ਵੀ ਗੁਨਾਹ ਕਬੂਲਦੇ ਹਾਂ। ਏਦਾਂ ਨਹੀਂ ਹੁੰਦਾ ਪ੍ਰਵੀਨ ਜੀ। ਆਪਣੇ ਸਮਾਜਿਕ ਤੌਰ ਤੇ ਇੱਕ ਆਮ ਕਹਾਵਤ ਹੈ ਕਿ ਚੋਰੀ ਕਰਨਾ ਹੀ ਗੁਨਾਹ ਨਹੀਂ, ਚੋਰ ਨੂੰ ਚੋਰੀ ਕਰਦਿਆਂ ਦੇਖਣਾ ਵੀ ਗੁਨਾਹ ਹੈ। ਬਿਲਕੁਲ ਸਹੀ। ਬਿਲਕੁਲ। ਮੈਂ ਕਹਿੰਦਾ ਜੇ ਇਹ ਲੀਡਰਸ਼ਿਪ ਜਿਹੜੀ ਸੁਧਾਰ ਲਹਿਰ ਵਾਲੀ ਆ ਜਾਂ ਜਿਹੜੀ ਹੁਣ ਸੁਖਬੀਰ ਬਾਦਲ ਤੋਂ ਮਨਫੀ ਹੈ, ਜੋ ਇਹ ਕਹੇ ਕਿ ਹਾਂ ਜੀ ਇਕੱਲੇ ਚੋਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲੇ ਨੇ, ਤਾਂ ਇਹ ਕਹਿ ਕੇ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ। ਮਿੱਤਰੋ, ਬੋਰੀਆਂ ਚਕਾਉਣ ਦਾ ਵੀ ਰੋਲ ਬਰਾਬਰ ਹੈ। ਬਿਲਕੁਲ ਸਹੀ।
ਸੋ ਇਹ ਇਕੱਲਾ ਕਹਿ ਕੇ ਜੇ ਸੱਚਮੁੱਚ ਤੁਹਾਡੇ ਅੰਦਰ ਸਿੱਖੀ ਸੀ, ਤੁਹਾਨੂੰ ਪੰਥਕ ਮਰਿਆਦਾ ਦਾ ਜਰਾ ਵੀ ਮਤਲਬ ਸੀਗਾ ਕਿ ਹਾਂ ਇਸ ਅਨੁਸਾਰ ਚੱਲਣਾ ਚਾਹੀਦਾ, ਤਾਂ ਤੁਹਾਡੀ ਆਵਾਜ਼ ਉਦਣ ਉੱਠਣੀ ਚਾਹੀਦੀ ਸੀ। ਉਦੋਂ ਤਾਂ ਫਿਰ ਤੁਸੀਂ ਪ੍ਰਧਾਨਗੀਆਂ ਵੀ ਮਾਣੀਆਂ, ਮੰਤਰੀ ਵੀ ਮਾਣੇ ਨੇ, ਮੁੰਡਿਆਂ ਨੂੰ ਟਿਕਟਾਂ ਵੀ ਦਵਾਈਆਂ, ਸਾਰਾ ਕੁਛ ਲਿਆ। ਸੋ ਅੱਜ ਇਸ ਸਥਿਤੀ ਦੇ ਵਿੱਚ ਹੁਣ ਸਾਂਝੇ ਰੂਪ ਚ ਜਿੱਦਣ ਬੁਲਾਇਆ ਜਾ ਰਿਹਾ, ਉਦਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਨੇ, ਔਰ ਇਹ ਮੰਨਿਆ ਜਾ ਰਿਹਾ ਇਤਿਹਾਸਕ ਫੈਸਲਾ ਦੇਣਗੇ ਜਥੇਦਾਰ ਸਾਹਿਬ, ਇਹ ਮੰਨਿਆ ਜਾ ਰਿਹਾ। ਆਊਗਾ ਜੋ ਆਊਗਾ, ਉਹ ਦੇਖਣ ਵਾਲੀ ਗੱਲ। ਪਰ ਨਾਲ ਹੀ ਪ੍ਰਵੀਨ ਜੀ ਦੋ ਪਹਿਲੂ ਹੋਰ ਤੁਰ ਪਏ ਨੇ ਇਹਦੇ ਨਾਲ ਜੀ, ਔਰ ਉਹ ਪਹਿਲੂ ਇਹ ਨੇ, ਪਹਿਲਾ ਪਹਿਲੂ ਕਿ ਜਥੇਦਾਰ ਸਾਹਿਬ ਨੇ ਇਹ ਤਰੀਕ ਲਾਉਣ ਤੋਂ ਪਹਿਲਾਂ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਇਹਦਾ ਮਤਲਬ ਇਹਦੇ ਵਿੱਚੋਂ ਆਪਾਂ ਬਹੁਤ ਪਹਿਲਾਂ ਤੋਂ ਗੱਲ ਕਰਦੇ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਸਰਜੀਤ ਹੋਣ ਦਾ ਰਾਹ ਵੀ ਇੱਥੋਂ ਨਿਕਲ ਔਰ ਉਸ ਦਿਨ ਇਹ ਸੁਰਜੀਤੀ ਦਾ ਰਾਹ ਵੀ ਨਿਕਲੇਗਾ। ਦੂਸਰੇ ਪਾਸੇ ਅੱਜ ਧਿਰਾਂ ਪੰਥਕ ਧਿਰਾਂ ਨੇ, ਜਿਹੜੀਆਂ ਧਿਰਾਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਧਿਰਾਂ ਨੇ, ਹਾਂਜੀ, ਜਿਹੜੀਆਂ ਧਿਰਾਂ ਸ਼੍ਰੋਮਣੀ ਕਮੇਟੀ ਨਾਲ ਜੁੜੀਆਂ ਧਿਰਾਂ ਨੇ, ਉਹ ਧਿਰਾਂ ਵੀ ਇਹ ਮਹਿਸੂਸ ਕਰ ਰਹੀਆਂ ਨੇ ਕਿ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗਣ ਤੋਂ ਬਾਅਦ, ਮਾਫੀ ਦੀ ਅਰਦਾਸ ਕਰਨ ਤੋਂ ਬਾਅਦ ਵੀ ਇਹ ਸਾਰੀ ਲੀਡਰਸ਼ਿਪ ਹੁਣ ਪੰਥਕ ਤੌਰ ਤੇ ਪ੍ਰਵਾਨ ਨਹੀਂ ਹੋਣ ਵਾਲੀ। ਕਿ ਜੇ ਸੱਚਮੁੱਚ ਇਹ ਨਵਾਣੇ ਬਣ ਕੇ ਆਏ ਹੋਣਗੇ, ਲਾਂਬੇ ਹੋ ਕੇ ਨਵਿਆਂ ਨੂੰ ਮੂਹਰੇ ਕਰਨਗੇ। ਸੋ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਅਜੇ ਵੀ ਉੱਥੇ ਜਿਹੜੇ ਇਹ ਕਹਿੰਦੇ ਸੀ ਆਈ ਨਵੇੜੋ ਜੀ, ਆਈ ਕਰ ਦੋ ਜੀ, ਆਪਣੀ ਸਾਡੇ ਹਿਸਾਬ ਨਾਲ, ਸਾਡੀ ਉਸ ਕਿਰਪਾ ਨਾਲ ਹਿਸਾਬ ਨਾਲ ਕਰ ਦੋ। ਹੁਣ 2 ਤਰੀਕ ਦਾ ਇੰਤਜ਼ਾਰ ਸੁਖਬੀਰ ਬਾਦਲ ਨੂੰ ਵੀ ਹੋਣਾ ਹੈ ਤੇ ਸੁਧਾਰ ਲਹਿਰ ਵਾਲਿਆਂ ਨੂੰ ਵੀ ਹੋਣਾ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਹੋਣਾ ਹੈ ਤੇ ਅੱਜ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਨੂੰ ਵੀ ਹੋਣਾ ਹੈ, ਕਿਉਂਕਿ ਇਹਨਾਂ ਨੂੰ ਵੀ ਕਹਤਾ ਕਿ 5 ਦਿਨਾਂ 'ਚ ਸਪਸ਼ਟੀਕਰਨ ਦਿਓ ਆਪਣਾ। ਆਪਾਂ ਇਹ ਗੱਲ ਕਰਦੇ ਰਹੇ ਹਾਂ ਕਿ ਇਹਨਾਂ ਨੂੰ ਕਦੋਂ ਬੁਲਾਇਆ ਜਾਊਗਾ, ਇਹਨਾਂ ਨੂੰ ਬਿਲਕੁਲ ਬਿਲਕੁਲ ਕਹਿੰਦੇ ਰਹੇ ਹਾਂ। ਸੋ ਇਹ ਸਾਰੀਆਂ ਧਿਰਾਂ ਹੁਣ ਕਟਹਿਰੇ 'ਚ ਖੜੀਆਂ ਨੇ ਔਰ ਇਹ ਉਸ ਦਿਨ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹਨਾਂ ਸਾਰਿਆਂ ਨੂੰ ਬਣਦੀ ਧਾਰਮਿਕ ਰੋਹ ਰੀਤ ਅਨੁਸਾਰ ਅਗਲੀ ਮਤਲਬ ਕਾਰਵਾਈ ਦੇ ਲਈ ਫੈਸਲਾ ਆਏਗਾ। ਔਰ ਮੰਨਿਆ ਜਾ ਰਿਹਾ ਕਿ 2 ਤਰੀਕ ਪੰਜਾਬ ਦੇ ਹਵਾਲੇ ਨਾਲ, ਪੰਥ ਦੇ ਹਵਾਲੇ ਨਾਲ, ਕੌਮ ਦੇ ਹਵਾਲੇ ਨਾਲ ਇਤਿਹਾਸਕ ਹੋਈ ਜੀ। ਬਿਲਕੁਲ, ਇੱਕ ਤੁਸੀਂ ਵਿੱਚ ਬਹੁਤ ਸੋਹਣੀ ਗੱਲ ਕਹੀ ਹੈ ਸ਼ਰਮਾ ਜੀ, ਉਹ ਮਿੱਥ ਵੀ ਹੈ ਤੇ ਉਹ ਪੱਕੀ ਵੀ ਹੁੰਦੀ ਗਈ ਟਾਈਮ ਟੂ ਟਾਈਮ ਲੋਕਾਂ ਦੇ ਲੋਕ ਮਨਾਂ ਦੇ ਅੰਦਰ, ਉਹ ਧਾਰਨਾ ਕਿ ਬਈ ਜਿਹੜੇ ਜਥੇਦਾਰ ਸਾਹਿਬ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ, ਉਹ ਇਹਨਾਂ ਦੇ ਲਾਏ ਹੋਏ ਬੰਦੇ ਨੇ ਜਾਂ ਇਹਨਾਂ ਦੇ ਲਿਫਾਫੇ ਚੋਂ ਨਿਕਲਣ ਵਾਲੇ। ਅਕਸਰ ਗੱਲ ਚੱਲਦੀ। ਸੋ ਮੌਕੇ ਹੁੰਦੇ ਤੁਹਾਡਾ ਇਸੇ ਚੋਂ ਸ਼ਾਇਦ ਸੀਗਾ ਕਿ ਫਕਰੇ ਕੌਮ ਦੀ ਵਾਪਸ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਉਹ ਇਸੇ, ਕਿਉਂਕਿ ਦੇਖੋ ਇਹ ਸਾਰਿਆਂ ਦਾ ਮੁਖੀ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। ਜੇ ਸਰਕਾਰੀ ਤੌਰ ਤੇ ਦੇਖਣਾ, ਜੇ ਪਾਰਟੀ ਤੌਰ ਤੇ ਦੇਖਣਾ ਤਾਂ ਵੀ ਸਰਵਉੱਚ ਕੌਣ ਸੀ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਠੀਕ ਹੈ, ਹੁਣ ਇਸ ਦੁਨੀਆ 'ਚ ਨਹੀਂ ਰਹੇ ਤਾਂ ਮਤਲਬ ਇਹ ਥੋੜਾ ਕਿ ਉਹਨਾਂ ਦੇ ਗੁਨਾਹਾਂ ਤੇ ਪਰਦਾ ਪੈ ਜਾਏਗਾ। ਸਹੀ ਸਹੀ ਸਹੀ, ਬਿਲਕੁਲ। ਤੇ ਇਸ ਲਈ ਮੰਨਿਆ ਤਾਂ ਇਹ ਜਾ ਰਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ, ਪੰਥਕ ਧਿਰਾਂ ਤਾਂ ਇਹ ਚਾਹੁੰਦੀਆਂ ਨੇ ਕਿ ਉਸ ਦਿਨ ਸੁਖਬੀਰ ਬਾਦਲ 2 ਤਰੀਕ ਨੂੰ ਆਪ ਹੀ ਫਕਰੇ ਕੌਮ ਵਾਪਸ ਲੈ ਕੇ ਚੱਲ ਜਾਣਾ ਕਿ ਅਸੀਂ ਇਹਦੇ ਹੱਕਦਾਰ ਨਹੀਂ ਹੈਗੇ। ਬਿਲਕੁਲ, ਉਹਨਾਂ ਦੀ ਮਾੜੀ ਮੋਟੀ ਸ਼ਾਖ ਬਚ ਜਾਏਗੀ। ਜੇ ਜਥੇਦਾਰ ਸਾਹਿਬ ਨੇ ਕਿਹਾ ਕਿ ਮੁੜ ਕੇ ਜਾਇਓ, ਮੈਂ ਕਹਿੰਦਾ ਹੋ ਸਕਦਾ ਕਿ ਇਸ ਦੁਨੀਆ 'ਚ ਨਹੀਂ ਰਹੇ, ਹੋ ਸਕਦਾ ਇਹ ਚੈਪਟਰ ਨਾ ਹੀ ਖੋਲਿਆ ਜਾਵੇ। ਹਾਂਜੀ ਹਾਂਜੀ, ਬਿਲਕੁਲ ਜੀ। ਇਤਿਹਾਸ ਦੇ ਪੰਨੇ ਜਦੋਂ ਵੀ ਖੋਲੋਗੇ ਤਾਂ ਸੁਖਬੀਰ ਤੋਂ ਤਨਖਾਹੀਆ ਕਰਾਰ ਦਿੱਤੇ, ਸੁਖਬੀਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਇਆ। ਇਸ ਲਈ ਚੰਗਾ ਹੋਵੇ ਜੇ ਫਕਰੇ ਕੌਮ ਆਪ ਵਾਪਸ ਕਰਿਓ। ਹਾਂਜੀ, ਅੱਛਾ, ਇੱਕ ਗੱਲ ਹੋਰ ਵੀ ਹੈ ਸ਼ਰਮਾ ਜੀ ਕਿ ਇਤਿਹਾਸ ਸਿਰਜਣ ਦੇ ਮੌਕੇ, ਇਤਿਹਾਸ 'ਚ ਜਾਂ ਮਿਸਾਲਾਂ ਪੈਦਾ ਕਰਨ ਦੇ ਮੌਕੇ ਹਰ ਰੋਜ਼ ਤੁਹਾਡਾ ਦਰਵਾਜ਼ਾ ਨਹੀਂ ਖੜਕਾਉਂਦੇ। ਉਹ ਕਿਤੇ ਕਿਤੇ ਤੁਹਾਡੇ ਕੁਛ ਕੁ ਸਬੱਬ ਬਣਦੇ ਆ, ਕੁਛ ਕੁ ਚੀਜ਼ਾਂ ਇਹੋ ਜਿਹੀਆਂ ਆਉਂਦੀਆਂ ਨੇ, ਸਮੀਕਰਨ ਆਉਂਦੇ ਨੇ ਜਦੋਂ ਤੁਹਾਡੇ ਕੋਲ ਉਹ ਮੌਕਾ ਆਉਂਦਾ ਕਿ ਤੁਸੀਂ ਕੁਛ ਨਾ ਕੁਛ ਇਤਿਹਾਸ ਜਾਂ ਕੁਛ ਨਾ ਕੁਛ ਮਿਸਾਲੀ ਗੁਜ਼ਰਦੇ ਹੋ। ਤੁਹਾਡੇ ਕੁਝ ਫੈਸਲੇ, ਕੁਝ ਸਟੈਪ, ਕੁਝ ਕਦਮ, ਕੁਝ ਗੱਲਾਂ, ਤੁਹਾਡੇ ਕੁਝ ਕਮੈਂਟ ਜਿਹੜੇ ਨੇ ਇਤਿਹਾਸ ਦੇ ਵਿੱਚ ਦਰਜ ਹੋ ਜਾਂਦੇ ਨੇ, ਮਾਫ ਕਰਨਾ। 2 ਦਸੰਬਰ ਇੱਕ ਇਤਿਹਾਸਿਕ ਦਿਨ ਹੈ, ਦੇਖਦੇ ਹਾਂ ਉਸ ਦਿਨ ਕੀ ਨਿਬੜਦਾ ਜੀ। ਬਿਲਕੁਲ। ਸਿਆਸਤ ਵੱਲ ਆਈਏ ਤੇ 4 ਹਲਕਿਆਂ ਦੇ ਜਿਹੜੇ ਨਤੀਜੇ ਨੇ, ਖਾਸੀ ਚਰਚਾ ਹੁੰਦੀ ਰਹੀ ਵੀਕਐਂਡ ਤੇ। ਹਰ ਪੰਜਾਬੀ ਦੀ ਜ਼ੁਬਾਨ ਦੇ ਉੱਤੇ ਇਹੀ ਸੀ, ਫਲਾਂ ਜਿੱਤ ਗਿਆ, ਫਲਾਂ ਹਾਰ ਗਿਆ, ਫਲਾਂ ਬੰਦਾ ਐਂ ਸੀ, ਫਲਾਂ ਉਹ ਸੀਗਾ। ਲੋਕਾਂ ਦੇ ਵਿੱਚ ਇੱਕ ਚਰਚਾ ਆਮ ਤੌਰ ਤੇ ਸੀਗੀ ਕਿ ਪਰਿਵਾਰਵਾਦ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ, ਬਾਕੀਆਂ ਦੇ ਚਲੋ ਪਾਲਿਸੀਆਂ ਤਾਂ ਸਾਰਿਆਂ ਨੇ ਇੱਕੋ ਜਿਹੀਆਂ ਹੀ, ਨਿਕਲਦਾ ਤਾਂ ਕਿਸੇ ਪਾਲਿਸੀ 'ਚ ਕੁਛ ਹੈ ਹੀ ਨਹੀਂਗਾ, ਉਹ ਤਾਂ ਲੋਕਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ। ਪਰ ਇਹ 4 ਜ਼ਿਮਨੀ ਚੋਣਾਂ ਦੇ ਨਤੀਜੇ ਕੁਝ ਵੱਡਾ ਉਲਟ ਫੇਰ ਵੀ ਕਰ ਗਏ। ਬਿਲਕੁਲ ਜੀ, ਬਿਲਕੁਲ ਸਪਸ਼ਟ ਰੂਪ 'ਚ ਉਲਟ ਫੇਰਿਆ।
4 ਸੀਟਾਂ ਦੀ ਜ਼ਿਮਨੀ ਚੋਣ ਸੀ। ਹਾਂਜੀ। ਇਹ 4 ਸੀਟਾਂ ਉਹ ਸੀ ਜਿਨ੍ਹਾਂ ਚੋਂ 3 ਕਾਂਗਰਸ ਕੋਲ ਸੀ, 1 ਆਮ ਆਦਮੀ ਪਾਰਟੀ ਕੋਲ ਸੀ। ਹਾਂਜੀ, ਹਾਂਜੀ। ਨਤੀਜੇ ਉਲਟਾ ਆਏ ਨੇ। ਆਮ ਆਦਮੀ ਪਾਰਟੀ ਕੋਲ 3 ਚਲੀ ਗਈ, ਕਾਂਗਰਸ ਕੋਲ 1 ਚਲੀ ਗਈ। ਹਾਂਜੀ। ਜਿਹੜੀਆਂ ਸੀਟਾਂ 3 ਕਾਂਗਰਸ ਕੋਲ ਸੀ ਉਹ 3 ਆਪ ਕੋਲ ਗਈਆਂ ਨੇ। ਹਾਂਜੀ। ਜਿਹੜੀ 1 ਆਪ ਕੋਲ ਸੀ ਉਹ ਕਾਂਗਰਸ ਕੋਲ ਚਲੀ ਗਈ ਹੈ। ਬਿਲਕੁਲ ਨਤੀਜੇ ਉਲਟ ਨੇ। ਔਰ ਇਹਨਾਂ ਚੋਣਾਂ ਨੇ ਇੱਕ ਚੀਜ਼ ਹੋਰ ਦੱਸੀ ਆ ਜੀ ਕਿ ਕਿਸੇ ਸਮੇਂ ਆਮ ਕਹਾਵਤ ਹੁੰਦੀ ਸੀ ਕਿ ਵੀ ਸਾਡੇ ਭਾਣੇ ਪਾਰਟੀ ਨਾਲ ਕਾਲੇ ਚੋਰ ਨੂੰ ਟਿਕਟ ਦੇ ਦੇਵੇ, ਅਸੀਂ ਤਾਂ ਪਾਰਟੀ ਨਾਲ ਖੜੇ ਹਾਂ। ਹਾਂਜੀ, ਹਾਂਜੀ, ਬਿਲਕੁਲ ਬਿਲਕੁਲ। ਹੁਣ ਇਹ ਸਿਧਾਂਤ ਬਿਲਕੁਲ ਪਲਟ ਚੁੱਕਿਆ। ਹੁਣ ਬੰਦਾ ਬੰਦੇ ਨਾਲ ਖੜਾ, ਵੋਟਰ ਕਿਸੇ ਪਾਰਟੀ ਨਾਲ ਨਹੀਂ ਖੜਾ। ਇਹ ਚੋਣਾਂ ਨੇ ਸਾਬਤ ਕੀਤਾ। ਟਿੰਪੀ ਢਿੱਲੋਂ ਛੱਡ ਕੇ ਆਪ ਚ ਗਿਆ ਤਾਂ ਨਾਲ ਜੇ ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ MP ਬਣਿਆ ਤੇ ਮੁੰਡਾ ਫਿਰ MLA ਲੜਿਆ ਤਾਂ ਉਹ ਕਾਂਗਰਸੀ ਵੋਟ ਵੀ ਨਾਲੇ ਲੈ ਗਿਆ। ਬਿਲਕੁਲ ਸਹੀ। ਇਹ ਵੀ ਹਾਂ, ਜੇ ਬਾਠ ਬਾਗੀ ਹੋ ਕੇ ਲੜਿਆ ਤਾਂ ਵੋਟ ਵੀ ਲਿਆਇਆ ਨਾਲ। ਸੋ ਇਹਦਾ ਮਤਲਬ ਹੁਣ ਵਿਅਕਤੀ ਵਿਸ਼ੇਸ਼ ਨਾਲ ਕਾਫੀ ਕੁਝ ਜੁੜਦਾ ਜਾ ਰਿਹਾ। ਵਿਅਕਤੀਆਂ ਨਾਲ ਲੋਕ ਮਤਲਬ ਅਕਾਲੀ ਦਲ ਦੀ ਵੋਟ, ਇਹਦਾ ਤੀਸਰਾ ਪਹਿਲੂ ਇਹਨਾਂ ਨਤੀਜਿਆਂ ਦਾ ਇਹ ਵੀ ਹੈ ਕਿ ਅਕਾਲੀ ਦਲ ਦੀ ਵੋਟ ਨੇ ਫੈਸਲਾ ਕੀਤਾ ਇਸ ਵਾਰ। ਆਪਾਂ ਕਹਿ ਰਹੇ ਸੀ ਆਪਾਂ ਪਹਿਲਾਂ ਕਹਿ ਰਹੇ ਸੀ ਨਤੀਜੇ ਬਿਲਕੁਲ ਅਕਾਲੀ ਦਲ ਦੀ ਵੋਟ ਨੇ ਤੈਅ ਕੀਤੇ ਆ। ਔਰ ਉਹ ਅਕਾਲੀ ਦਲ ਦੀ ਵੋਟ ਜਿਹੜੀ ਠੰਡਲ ਨਾਲ ਨਹੀਂ ਗਈ, ਜਿਹੜੀ ਕਾਲੋਂ ਨਾਲ ਨਹੀਂ ਗਈ, ਜਿਹੜੀ ਮਨਪ੍ਰੀਤ ਬਾਦਲ ਨਾਲ ਨਹੀਂ ਗਈ, ਨਾਲ ਵੀ ਗਈ ਹੈ, ਉਹ ਚੱਬੇਵਾਲ ਦੇ ਮੁੰਡੇ ਨਾਲ ਵੀ ਗਈ ਹੈ ਨਾ। ਤੇ ਉਹ ਉੱਥੇ ਉਹਦੇ ਕਹੇ ਤੇ ਆਪਣਾ ਸੁੱਚਾ ਸਿੰਘ ਲੰਗਾਹ ਦੇ ਕਹੇ ਤੇ ਹੈ ਨਾ ਇਹ ਆਮ ਆਦਮੀ ਪਾਰਟੀ ਨੂੰ ਭੁਗਤੀ ਹੈ। ਸੋ ਇਸ ਤਰੀਕੇ ਨਾਲ ਮਤਲਬ ਕਿ ਅਕਾਲੀ ਦਲ ਦੀ ਵੋਟ ਨੇ ਵੀ ਬਹੁਤ ਕੁਝ ਤੈਅ ਕੀਤਾ। ਸੋ ਇਹ 4 ਸੀਟਾਂ ਦੇ ਵਿੱਚੋਂ ਗਿੱਦੜਬਾਹਾ ਸਭ ਤੋਂ ਵੱਧ ਚਰਚਾ ਸੀਗਾ। ਗਿੱਦੜਬਾਹਾ ਤੇ ਸਭ ਦੀਆਂ ਨਜ਼ਰਾਂ ਸੀਗੀਆਂ। ਔਰ ਗਿੱਦੜਬਾਹਾ ਦੇ ਵਿੱਚ ਕਿਤੇ ਨਾ ਕਿਤੇ ਇੱਕ ਪਹਿਲੂ ਹੋਰ ਵੀ ਉੱਭਰਿਆ ਕਿ ਰਵਨੀਤ ਬਿੱਟੂ ਬਹੁਤ ਚੀਖ ਕੇ ਬੋਲਦਾ ਸੀ। ਉਹ ਕੀ ਮਨਪ੍ਰੀਤ ਨੂੰ ਜਿਤਾਉਣ ਆਇਆ ਸੀ ਕਿ ਰਾਜਾ ਵੜਿੰਗ ਨੂੰ ਸਿਰਫ ਹਰਾਉਣ ਆਇਆ ਸੀ? ਉਹਨੇ ਕਿਤੇ ਕਿਸਾਨੀ ਦੇ ਖਿਲਾਫ ਬੋਲ ਕੇ, ਪਿੰਡੂਆਂ ਦੇ ਖਿਲਾਫ ਬੋਲ ਕੇ, BJP ਦੇ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਕਿ ਉਹਦਾ ਟਾਰਗੇਟ ਇਹੀ ਸੀਗਾ ਕਿ ਵੋਟ ਸਾਰੀ ਡਿੰਪੀ ਕੋਲੇ ਜਾਵੇ। ਮਿਥ ਕੇ ਆਇਆ ਸੀ। ਕਿਉਂ ਮਿਥ ਕੇ ਆਇਆ ਸੀ? ਕਿਉਂਕਿ ਮਨਪ੍ਰੀਤ ਨਾਲ ਪੁਰਾਣਾ ਵੀ ਯਾਰਾਂ ਨਾਲ ਸਭ ਨੂੰ ਪਤਾ ਉਹਦਾ ਕਿਹੋ ਜਿਹਾ ਰਿਸ਼ਤਾ ਹੈ। ਸੋ ਇਹ ਵੀ ਇਸੇ ਤਰ੍ਹਾਂ ਬਰਨਾਲੇ ਦੇ ਵਿੱਚ ਬਾਠ ਦੇ ਹਵਾਲੇ ਨਾਲ ਕਾਫੀ ਚਰਚਾਵਾਂ ਨੇ ਕਿ ਉਹ ਮਤਲਬ ਕਿਹੜੇ ਪਾਸਿਓਂ ਜਿੱਤਿਆ, ਕਿਹੜੇ ਪਾਸਿਓਂ, ਕਿਉਂਕਿ ਬੇਸ਼ੱਕ ਉੱਥੇ ਕਾਂਗਰਸ ਜਿੱਤ ਗਈ ਪਰ ਲੋਕ ਵਧਾਈਆਂ ਸਭ ਤੋਂ ਵੱਧ ਬਾਠ ਨੂੰ ਦੇ ਰਹੇ ਨੇ। ਕਾਂਗਰਸੀ ਵੀ ਵਧਾਈਆਂ ਬਾਠ ਨੂੰ ਦੇ ਰਹੇ ਨੇ। ਉਹਨਾਂ ਦੀ ਜਿੱਤ ਹੀ ਉਹਦੇ ਕਰਕੇ ਹੋਈ ਆ। ਜੀ ਬਿਲਕੁਲ ਬਿਲਕੁਲ। 16,000 ਵੋਟ ਲੈ ਕੇ 17,000 ਦੇ ਕਰੀਬ, 16,000 ਤੋਂ ਵੱਧ, 16,900 ਕੁਛ। ਹਾਂਜੀ ਹਾਂਜੀ। ਤੇ 17,000 ਤਾਂ ਕੇਵਲ ਢਿੱਲੋਂ ਲੈ ਗਿਆ, ਬਰਾਬਰ ਹੈ। ਹਾਂਜੀ। ਉੱਥੇ ਚਾਰੋਂ ਉਮੀਦਵਾਰ ਬਹੁਤ ਨੇੜੇ ਵਾਲੇ ਦੌਰ 'ਚ ਰਹੇ ਨੇ। ਸੋ ਜ਼ਿਆਦਾ ਫਰਕ ਨਹੀਂ ਗਾ। 10,000 11,000 ਦਾ ਫਰਕ ਹੈ। ਕੇਵਲ ਢਿੱਲੋਂ 10,000 ਵੋਟਾਂ ਨਾਲ ਹਾਰਿਆ। ਸੋ ਇਸ ਸਥਿਤੀ ਦੇ ਵਿੱਚ ਉੱਥੇ ਇਹ ਵੀ ਚਰਚਾ ਆਮ ਰਹੀ ਕਿ ਬਾਠ ਨੂੰ ਅਸ਼ੀਰਵਾਦ ਸੀਗਾ ਮੁੱਖ ਮੰਤਰੀ ਦਾ ਤੇ ਉਹ ਸੀਟ ਹੀ ਮਤਲਬ ਡਿੰਪੀ ਢਿੱਲੋਂ ਨੂੰ ਮੁੱਖ ਮੰਤਰੀ ਲੈ ਕੇ ਆਏ, ਚੱਬੇਵਾਲ ਨੂੰ ਮੁੱਖ ਮੰਤਰੀ ਲੈ ਕੇ ਆਏ ਤੇ ਉੱਥੇ ਕਾਲੋਂ ਪਰਿਵਾਰ ਆਪਣਾ ਰੰਧਾਵਾ ਮੁੰਡਾ ਜਿਹੜਾ ਜਿੱਤਿਆ ਉਹਨੂੰ ਮੁੱਖ ਮੰਤਰੀ ਲੈ ਕੇ ਆਏ ਸੀਗੇ ਕਿਉਂਕਿ ਉਹ ਤਾਂ ਰੰਧਾਵਿਆਂ ਦੇ ਮੂਹਰੇ ਹੀ, ਸੁਖਜਿੰਦਰ ਰੰਧਾਵੇ ਦੇ ਮੂਹਰੇ ਕਿਸੇ ਸਮੇਂ ਸਰਪੰਚੀ ਮੰਗਦਾ ਸੀ। ਹਾਂਜੀ ਹਾਂਜੀ ਬਿਲਕੁਲ। ਉੱਧਰ ਦੀ ਖੈਰ ਪਈ ਤੇ ਉਹ ਅੱਜ ਇੱਧਰ। ਸੋ ਇਸ ਲਈ ਇਹ ਸਾਰੀ ਉਸ ਟੀਮ 'ਚ ਆਏ। ਪਰ ਜਿਹੜੇ ਮੁੰਡੇ ਨੂੰ ਟਿਕਟ ਮਿਲੀ ਬਰਨਾਲੇ ਤੋਂ ਉਹਨੂੰ ਟਿਕਟ ਦਵਾ ਕੇ ਲਿਆਏ ਆਪਣਾ ਮੀਥੇਰ। ਹਾਂਜੀ। ਸੋ ਇਹ ਮੀਥੇਰ ਦੇ ਕੋਟੇ ਦੀ ਸੀਟ ਸੀ। ਸੋ ਮੁੱਖ ਮੰਤਰੀ ਇਹ ਵੀ ਕਹੂਗਾ ਕਿ ਮੈਂ ਤਾਂ ਬਈ ਆਪਣੀ ਤਿੰਨ ਜਿਤਾਤੀਆਂ, ਇਹ ਮੀਥੇਰ ਤੋਂ ਨਹੀਂ ਜਿਤਾ ਹੋਈ, ਜਦੋਂ ਕਿ ਐਕਟੀਵੇਸ਼ਨ ਕੰਟਰੋਲ ਸਿੱਧੇ ਰੂਪ 'ਚ ਦਿੱਲੀ ਵਾਲੇ ਕੋਲ ਸੀ। ਸੋ ਪਰ ਤਾਂ ਵੀ ਇਹ ਨਤੀਜੇ ਉਲਟ ਫੇਰ ਵਾਲੇ ਨੇ ਤੇ ਇਹਦੇ ਵਿੱਚ ਅਕਾਲੀ ਦਲ ਦਾ ਰੋਲ ਸਭ ਤੋਂ ਵੱਡਾ ਇਹ ਨਤੀਜੇ ਲਿਆਉਣ ਦੇ ਵਿੱਚ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ ਆਪਾਂ ਭਾਜਪਾਈ ਉਮੀਦਵਾਰਾਂ ਦੀ। ਇਹਨਾਂ ਦੇ ਵਿੱਚੋਂ ਮਨਪ੍ਰੀਤ ਬਾਦਲ ਦੇ ਹਿੱਸੇ ਸਭ ਤੋਂ ਵੱਡੀ ਹਾਰ ਆਈ ਹੈ ਤੇ ਵੈਸੇ ਵੇਖਿਆ ਜਾਂਦਾ ਕਿ ਉਹ ਪੰਜਾਬ ਦੇ ਵਿੱਚ ਸਭ ਤੋਂ ਘਾਗ ਸਿਆਸਤਦਾਨਾਂ ਦੇ ਵਿੱਚ ਕਹੇ ਜਾਂਦੇ, ਸਭ ਤੋਂ ਵੱਡੇ ਸਿਆਸਤਦਾਨਾਂ ਦੇ ਵਿੱਚੋਂ ਕਈ ਵਾਰ ਖਜ਼ਾਨਾ ਮੰਤਰੀ ਨੇ। ਦੇਖੋ ਮਨਪ੍ਰੀਤ ਬਾਦਲ ਦੇ ਹਵਾਲੇ ਜੇਕਰ ਤੁਸੀਂ ਦੇਖਣਾ ਹੋਵੇ ਤਾਂ ਇਹ ਸਿੱਧੇ ਰੂਪ 'ਚ ਮਨਪ੍ਰੀਤ ਬਾਦਲ ਸਭ ਤੋਂ ਵੱਧ ਵੋਟਾਂ ਨਾਲ ਹਾਰੇ ਜੀ। ਚਾਰ ਭਾਜਪਾਈ ਉਮੀਦਵਾਰ ਸੀਗੇ ਜੀ। 4 ਭਾਜਪਾਈ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਫਸਵੇਂ ਮੁਕਾਬਲੇ 'ਚ ਕੋਈ ਰਿਹਾ ਤਾਂ ਕੇਵਲ ਢਿੱਲੋਂ ਰਿਹਾ ਬਰਨਾਲੇ ਤੋਂ। ਕੇਵਲ ਢਿੱਲੋਂ 10,296 ਵੋਟਾਂ ਨਾਲ ਹਾਰਿਆ ਹੈ ਨਾ।
17,958 ਵੋਟ ਲੈ ਕੇ ਗਿਆ ਤੇ ਦੂਸਰੇ ਪਾਸੇ ਠੰਡਲ ਸਿਰਫ 8692 ਵੋਟ ਲੈ ਕੇ ਗਿਆ ਤੇ 43,000 ਵੋਟਾਂ ਨਾਲ ਹਾਰ ਰਿਹਾ। ਉਹ ਤੋਂ ਬਾਅਦ ਰਵੀ ਕਰਨ ਕਾਲੋਂ 6505 ਵੋਟ ਲੈ ਕੇ ਗਿਆ। ਮਤਲਬ ਡੇਰਾ ਬਾਬਾ ਨਾਨਕ ਹਲਕੇ ਦੇ ਹਿਸਾਬ ਨਾਲ ਵੋਟ ਖਾਸੀ ਹੈ ਬੀਜੇਪੀ ਦੀ, ਪਰ ਉਹ ਤਾਂ ਵੀ 52,599 ਵੋਟਾਂ ਨਾਲ ਹਾਰ ਰਿਹਾ। ਇਹਨਾਂ ਤਿੰਨਾਂ ਹੀ ਉਮੀਦਵਾਰਾਂ ਦੇ ਚੋਂ ਮਤਲਬ ਚਲੋ ਜੇ ਕੇਵਲ ਢਿੱਲੋਂ ਵਾਲੇ ਹਵਾਲੇ ਨਾਲ ਮਿਲਾਉਣਾ ਵੀ ਹੋਵੇ ਤਾਂ ਵੀ ਮਨਪ੍ਰੀਤ ਬਾਦਲ ਦਾ ਕੱਦ ਕਿਤੇ ਉੱਚਾ ਹੈ। ਜੀ ਜੀ, ਮਨਪ੍ਰੀਤ ਦਾ ਸਿਆਸੀ ਕੈਰੀਅਰ ਕਿਤੇ ਲੰਬਾ ਹੈ ਨਾ, ਉਹਦੇ ਕੋਲ ਅਹੁਦੇ, ਰੁਤਬੇ, ਬਾਦਲ ਪਰਿਵਾਰ ਦਾ ਨਾਂ, ਟੈਗ, ਸਾਰਾ ਕੁਛ ਉਹ ਹੈ। ਤੇ ਗਿੱਦੜਬਾਹਾ ਜਿੱਥੋਂ 3 ਵਾਰ ਬੰਦਾ MLA ਰਿਹਾ ਤੇ ਵੋਟ ਪੈਂਦੀ ਹੈ ਉਹਨੂੰ 12,227 ਤੇ ਉਹ ਸਭ ਤੋਂ ਵੱਧ 59,000 ਵੋਟਾਂ ਨਾਲ ਹਾਰਦਾ, 59,417 ਤੇ ਇੱਥੋਂ ਹਿਸਾਬ ਲਾ ਜੀ ਕਿ ਸਭ ਤੋਂ ਵੱਧ। ਤੇ ਫਿਰ ਜ਼ਮਾਨਤ ਵੀ ਨਹੀਂ ਬਚੀ। 1,37,381 ਵੋਟਾਂ ਦੇ ਵਿੱਚੋਂ ਮਨਪ੍ਰੀਤ ਬਾਦਲ ਨੂੰ 12,227 ਵੋਟ ਪਈ ਤੇ ਜ਼ਮਾਨਤ ਬਚਾਉਣ ਲਈ ਉਹਨੂੰ 13,718 ਵੋਟ ਚਾਹੀਦੀ, ਮਤਲਬ 1,500 ਵੋਟ ਕਰੀਬ ਘੱਟ ਪਈ ਹੈ। ਜ਼ਮਾਨਤ ਵੀ ਨਹੀਂ ਬਚਾ ਸਕਿਆ ਉਹ ਬੰਦਾ ਜਿਹੜਾ ਕਹਿੰਦਾ ਸੀਗਾ ਕਿ ਗਿੱਦੜਬਾਹਾ ਮੇਰਾ ਘਰ ਹੈ, ਇਹ ਹੈ। ਫਿਰ ਹੁਣ ਕਹਿ ਰਿਹਾ ਨਹੀਂ ਜੀ, ਗਿੱਦੜਬਾਹਾ ਵਾਲੇ ਨੇ ਮੈਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਬਾਈ ਜੀ ਐਕਟੀ ਤਾਂ ਅਸੀਂ ਜੀ ਬਸ ਰਾਜੇ ਨੂੰ ਫੈਸਲਾ ਕਰਨਾ ਜੀ, ਇਸ ਲਈ ਹੈ। ਅਗਲੀ ਵਾਰ ਵੀ ਆ ਕੇ ਦੇਖ ਲਿਓ ਭਾਈ। ਸਹੀ ਗੱਲ ਹੈ, ਕਿਹੜਾ ਕਿਤੇ ਗਿਆ। ਸੋ ਬੂਥ ਲੱਗੇ, ਇਹਦਾ ਮਤਲਬ ਜਿਨ੍ਹਾਂ ਨੂੰ ਬੂਥਾਂ ਤੇ ਬਿਠਾਇਆ ਤੁਸੀਂ ਉਹ ਤੁਹਾਡੀ ਸ਼ਰਮੋ ਸ਼ਰਮੀ ਕਹੇ ਸੁਣਨੇ ਬੈਠਦਾ ਹੈਗਾ, ਪਰ ਵੋਟ ਨਹੀਂ ਭੁਗਤੀ ਤੁਹਾਨੂੰ। ਤੇ ਇਹ ਉਦਾਹਰਨ ਇੱਕ ਵਾਰ ਫਿਰ ਬਰਨਾਲਾ ਨੇ ਵੀ ਸਾਬਤ ਕੀਤੀ ਹੈ ਕਿ ਬਰਨਾਲਾ ਤੋਂ ਬੀਜੇਪੀ ਹੁੰਦੀ ਸੀ ਕਿ ਸ਼ਹਿਰੀ ਵੋਟ ਸਾਡੀ, ਵਪਾਰੀ ਵੋਟ ਸਾਡੀ ਹੈ ਨਾ, ਹਿੰਦੂ ਵੋਟ ਸਾਡੀ। ਉੱਥੇ ਵੀ ਉਹ ਬਾਕੀ ਵੋਟਰਾਂ ਵਾਂਗੇ ਉਹਨਾਂ ਨੇ ਫੈਸਲਾ ਬਣਾਇਆ। ਸਹੀ ਬਿਲਕੁਲ। ਉੱਥੇ ਵੀ ਸਾਰੇ ਉਮੀਦਵਾਰਾਂ ਨੂੰ ਲਗਭਗ ਬਰਾਬਰ ਵੰਡ ਹੈ। ਉੱਥੇ ਵੀ ਕੋਈ ਵੱਖਰਾ ਚੰਨ ਨਹੀਂ ਚੜ੍ਹ ਸਕੀ ਬੀਜੇਪੀ। ਹਾਂ, ਚਾਰੋਂ ਉਮੀਦਵਾਰ ਸਿੱਖ ਚਿਹਰੇ ਸੀ। ਹਾਂਜੀ, ਚਾਰੋਂ ਉਮੀਦਵਾਰ ਬਾਹਰੀ ਸੀ। ਭਾਜਪਾ ਦੇ ਲੋਕਾਂ ਨੇ ਜਿਹੜੇ ਪੱਕੇ ਇਹਨਾਂ ਨਾਲ ਜੁੜੇ ਹੋਏ ਨੇ ਇਸ ਪਹਿਲੂ ਤੋਂ ਵੀ ਸੋਚਿਆ ਹੋਣਾ ਨਾ ਕਿ ਸੰਗਠਨ 'ਚ ਤਾਂ ਬਾਰੀਓ ਨਹੀਂ ਆਉਂਦੀ ਕਿਸੇ ਦੀ। ਮੰਤਰੀ ਵੀ ਹਾਰੇ ਹੋਏ ਨੂੰ ਬਾਹਰੋਂ ਰਾਜ ਸਭਾ ਬਣਾ ਕੇ ਬਣਾਉਂਦੇ ਨੇ। ਜੇ ਸੰਗਠਨ 'ਚੋਂ ਬਾਰੀ ਨਹੀਂ ਆਉਣੀ ਫਿਰ ਅਸੀਂ ਕੀ ਕਰਨਾ, ਫਿਰ ਆਪ ਹੀ ਜਿਤਾ ਲੈਣਾ ਹੈ। ਸੋ ਭਾਜਪਾ ਨੂੰ ਜਿਵੇਂ ਜਾਖੜੌਰੀ ਕਹਿੰਦੇ ਨੇ ਕਿ ਮੈਂ ਕਹਿ ਕੇ ਆਇਆ ਕਿ ਭਾਈ ਪੰਜਾਬ ਦੇ ਹਿਸਾਬ ਨਾਲ ਆਪਣਾ ਸੋਚ ਬਦਲੋ, ਆਪਣਾ ਦਿਮਾਗ ਬਦਲੋ। ਤੇ ਪਰ ਮੈਨੂੰ ਲੱਗਦਾ ਕਿ ਇਸ ਨੀਤੀ ਤੇ ਆਉਣਾ ਨਹੀਂ ਚਾਹੁੰਦੀ ਭਾਜਪਾ। ਉਹ ਹੋਰ ਪੁੱਠੇ ਸਿੱਧੇ ਫੈਸਲੇ ਕਰ ਰਹੀ ਆ। ਅੱਜ ਵੀ ਉਹਨਾਂ ਦੀ ਮੈਂ ਖਿਆਲ ਪਾਰਟੀ ਦੀ ਮੀਟਿੰਗ ਸੀਗੀ, ਉਹ ਵੀ ਬਿਨਾਂ ਪ੍ਰਧਾਨਤ ਹੋਈ ਆ। ਜਾਖੜ ਅੱਜ ਫਿਰ ਨਹੀਂ ਗਏ। ਸੋ ਮਨਪ੍ਰੀਤ ਬਾਦਲ ਤੋਂ ਲੈ ਕੇ ਆ ਤਿੰਨੋਂ ਉਮੀਦਵਾਰਾਂ ਲਈ ਖਾਸਾ ਸਬਕ ਹੈ ਕਿ ਬੀਜੇਪੀ ਅਜੇ ਵੀ ਪੰਜਾਬ ਦੇ ਮਸਲਿਆਂ ਨੂੰ ਉਵੇਂ ਐਡਰੈਸ ਨਹੀਂ ਕਰਦੀ ਜਿਵੇਂ ਬਤੌਰ ਕੇਂਦਰ ਸਰਕਾਰ ਹੁੰਦੇ ਉਹਨਾਂ ਨੂੰ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ ਕਿਸਾਨੀ ਦੀ। ਸਵੇਰ ਨੂੰ ਕਹਿੰਦੇ ਡੱਲੇਵਾਲ ਸਾਹਿਬ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਸਿੱਧੂਪੁਰ ਦੇ, ਅੱਜ ਤੋਂ ਹੀ ਆ ਜੀ, ਸਾਡੀ ਸਵੇਰ ਸ਼ੁਰੂ ਹੋ ਗਈ। ਹਾਂਜੀ, ਉਹਨਾਂ ਦਾ ਮਰਨ ਵਰਤ ਸ਼ੁਰੂ ਹੋਣ ਜਾ ਰਿਹਾ। ਜ਼ਮੀਨ ਉਹਨਾਂ ਨੇ ਘਰਦਿਆਂ ਦੇ ਨਾਮ ਕੀਤੀ ਹੈ। ਦੇਖੋ ਡੱਲੇਵਾਲ ਥੋੜੀ ਪਹਿਲਾਂ ਵੀ ਮਰਨ ਵਰਤ ਕਰ ਚੁੱਕੇ ਨੇ ਤੇ ਪਰ ਇਸ ਵਾਰ ਉਹ ਆਪ ਹੀ ਕਹਿ ਰਹੇ ਨੇ ਕਿ ਹੁਣ ਉਹ ਜਿਹਾ ਮਰਨ ਵਰਤ ਨਹੀਂਗਾ। ਠੀਕ ਹੈ, ਕਿਉਂਕਿ ਉਹ ਤਾਂ ਤੋੜ ਲਿਆ ਸੀ। ਤੇ ਪਰ ਮਰਨ ਵਰਤ ਅਸੀਂ ਕਈ ਹੁੰਦੇ ਦੇਖੇ ਤੇ ਕਈ ਟੁੱਟਦੇ ਦੇਖੇ। ਹਾਂਜੀ ਹਾਂਜੀ, ਹੈ ਨਾ। ਤੇ ਉਹ ਆਪਾਂ ਕੇਜਰੀਵਾਲ ਐਂਡ ਪਾਰਟੀ ਤੇ ਅੰਨਾ ਹਜ਼ਾਰੇ ਐਂਡ ਪਾਰਟੀ ਵਾਲਾ ਵੀ ਦੇਖਿਆ ਤੇ ਪੰਜਾਬ 'ਚ ਵੀ ਇਤਿਹਾਸਕ ਵੀ ਰਹੇ ਨੇ ਕਿ ਅਰਦਾਸ ਕਰਤੀ ਭਾਈ ਹੁਣ ਨਹੀਂ, ਹੈ ਨਾ। ਸੋ ਇਸ ਪਹਿਲੂ ਤੋਂ ਵੀ ਰਿਹਾ। ਪਰ ਕਿਸਾਨੀ ਸਥਿਤੀ ਨੂੰ ਲੈ ਕੇ ਜਿਹੜੇ ਪਹਿਲੂਆਂ ਤੇ ਚਰਚਾ ਹੋਣੀ ਚਾਹੀਦੀ ਹੈ ਉਸ ਪਹਿਲੂਆਂ ਤੇ ਕਿਤੇ ਚਰਚਾ ਨਹੀਂ ਹੈ। ਉਹਨਾਂ ਮਸਲਿਆਂ ਦੀ ਕਿਸੇ ਵਿਹੜੇ 'ਚ ਚਰਚਾ ਨਹੀਂ ਹੈ, ਨਾ ਕੇਂਦਰ ਸਰਕਾਰ ਦੇ ਵਿਹੜੇ, ਨਾ ਪੰਜਾਬ ਸਰਕਾਰ ਦੇ ਵਿਹੜੇ, ਨਾ ਸੱਤਾਧਾਰੀ ਧਿਰ ਦੇ ਵਿਹੜੇ, ਨਾ ਵਿਰੋਧੀ ਧਿਰ ਦੇ ਵਿਹੜੇ। ਤੇ ਕਿਸਾਨ ਸੰਗਠਨ ਵੀ ਇਹ ਤੋਂ ਸਬਕ ਲੈ ਕੇ ਅਜੇ ਤੱਕ ਇੱਕ ਸੁਰ ਨਹੀਂ ਹੋ ਰਹੇ। ਮਤਲਬ ਦਿੱਲੀ ਵਾਲੇ ਇਤਿਹਾਸ ਸਿਰਜਣ ਤੋਂ ਬਾਅਦ ਇਹ ਲੱਗਦਾ ਸੀਗਾ ਕਿ ਘੱਟੋ ਘੱਟ ਸਾਰੀਆਂ ਸੰਘਰਸ਼ ਵਾਲੀਆਂ ਧਿਰਾਂ ਇੱਕ ਮੰਚ ਤੇ ਆਉਣ ਲੱਗ ਜਾਣਗੀਆਂ ਤੇ ਪਰ ਇਹ ਤਾਂ ਉਹਦੇ ਨਾਲੋਂ ਵੱਧ ਆਪਣੀਆਂ ਮੰਜੀਆਂ ਢਾਹ ਕੇ ਬਹਿ ਗਏ ਅੱਡੋ ਅੱਡ ਕਿ ਅਸੀਂ ਸਾਰੀ ਗੁਰੂਆਂ ਜੀ। ਹੁਣ ਤਾਂ ਇਹ ਤਾਂ ਉਸ ਰਾਹ ਤੁਰ ਪਏ। ਉਹ ਚੋਂ ਹੀ ਕਿੰਨੀਆਂ ਹੋਰ ਜਥੇਬੰਦੀਆਂ ਨਵੀਆਂ ਨਿਕਲੀਆਂ। ਸੋ ਇਹ ਧਿਰ ਵੀ ਜਿੱਦ ਛੱਡਣ ਨੂੰ ਤਿਆਰ ਨਹੀਂ ਜੀ। ਜਿਹੜੀ ਹੁਣ ਸ਼ੰਭੂ ਤੇ ਖਨੌਰੀ ਬੈਠੀ ਹੈ ਤੇ ਦੂਸਰੇ ਪਾਸੇ ਜਿਹੜੀਆਂ ਬਾਕੀ ਨੇ ਉਹ ਵੀ ਆਪਣੇ ਅੜੀ ਤੇ ਅੜੀਆਂ ਨੇ। ਸੋ ਨਤੀਜਾ ਨਾ ਕੇਂਦਰ ਨੇ ਪੁੱਛਿਆ, ਨਾ ਹਰਿਆਣੇ ਨੇ ਪੁੱਛਿਆ, ਨਾ ਪੰਜਾਬ ਵਾਲਿਆਂ ਨੇ ਪੁੱਛਿਆ। ਤੇ ਹੁਣ ਕਹਿੰਦੀਆਂ ਆਪ ਵਧਾਉਣਾ ਚਾਹੁੰਦੀ, ਮਤਲਬ ਸੱਚਮੁੱਚ ਕਿਸਾਨੀ ਦਾ ਫਿਕਰ ਹੈ। ਕੁਝ ਕਹਿੰਦੀਆਂ ਕਿ ਇਹ ਸਮਾਂ ਸਹੀ ਨਹੀਂ ਹੈ ਇਸ ਤਰ੍ਹਾਂ ਕਿ ਸਰਕਾਰ ਇੰਨੀ ਮਤਲਬ ਕਿ ਬੇਦਰਦ ਬੇਰਹਿਮ ਹੈ ਨਾ
ਕਿ ਉਹਨੇ ਪਰਵਾਹ ਹੀ ਨਹੀਂ ਕਰਨੀ, ਇਹਦਾ ਖਮਿਆਜ਼ਾ ਕਿਤੇ ਫਿਰ ਪੰਜਾਬ ਨੂੰ ਨਾ ਭੁਗਤਣਾ ਪੈ ਜਾਵੇ, ਕਿਸੇ ਹੋਰ ਨੂੰ ਵੀ ਭੱਠੀ ਝੋਂਕਿਆ ਜਾਵੇ। ਜੇ ਇੱਕ ਲੀਡਰ ਚਲਾ ਜਾਂਦਾ ਤਾਂ ਕਿਉਂਕਿ ਅੱਜ ਕੱਲ ਲੀਡਰ ਦੇ ਨਾਲ ਵਰਕਰ ਵਾਂਗ ਨਹੀਂ ਹੁੰਦੇ, ਸ਼ਰਧਾਲੂਆਂ ਵਾਂਗ ਜੁੜਿਆ ਨਾ। ਸਹੀ ਆਪਾਂ ਗੱਲ ਕਰਕੇ ਹਟੇ। ਹਾਂ, ਉਹ ਫਿਰ ਉਹ ਕਿਸੇ ਤਰ੍ਹਾਂ ਦੀ ਵੀ ਰਿਐਕਟ ਕਰ ਸਕਦੇ ਆ, ਉਹਦਾ ਅਸਰ ਉੱਥੇ ਤਾਂ ਆਪਣੇ ਹੀ ਜਾਣੇ ਆ ਨਾ ਜੇ ਕੁਝ ਵੀ ਹੁੰਦਾ। ਸ਼ੁਭ ਕਰਨ ਉਹਦੀ ਗਵਾਹੀ ਲਏ ਨਾ ਆਪਾਂ। ਇਹ ਸਥਿਤੀ ਦਾ ਵੀ ਫਿਕਰਮੰਦੀ ਖੜੀ ਹੈ। ਸੋ ਅੱਜ ਜਦੋਂ ਹੁਣ ਸਵੇਰ ਚੜ੍ਹੀ ਹੈ, ਹੁਣ ਇਹ ਤਨਾਲਾ ਮਾਹੌਲ ਤਿਉਂ ਨਾਲ ਚੜ੍ਹਨਾ, ਤੇ ਉਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਐਲਾਨ ਕੀਤਾ। ਤੇ ਜਿਹੜੇ ਕਹਿੰਦੇ ਸੀ ਪਹਿਲਾਂ ਅਸੀਂ ਜਾਵਾਂਗੇ, ਹੁਣ ਫਿਰ ਟਰੈਕਟਰ ਰੈਲੀ ਦੀਆਂ ਗੱਲਾਂ ਕਰ ਰਹੇ ਨੇ। ਸੋ ਉਹ ਆਪ ਇਹ ਕਹਿਣਾ ਸ਼ੁਰੂ ਕਰਤਾ ਕਿ ਸਾਡੇ ਤੇ ਫਿਰ ਗੋਲੀਆਂ ਚੱਲਣਗੀਆਂ। ਸੋ ਉਹ ਸਾਰੀ ਪ੍ਰਕਿਰਿਆ ਇੱਕ ਭੜਕਾਹਟ ਪੈਦਾ ਕਰ ਰਹੀ ਹੈ। ਅੱਜ ਫਿਕਰਮੰਦੀ ਵਾਲਾ ਪਹਿਲੂ ਹੈ, ਕਿਸਾਨੀ ਪੱਖੋਂ ਵੀ ਤੇ ਡੱਲੇਵਾਲ ਦੇ ਮਰਨ ਪੱਖੋਂ। ਬੇਸ਼ੱਕ ਆਪਾਂ ਪਹਿਲਾਂ ਵੀ ਇਹ ਗੱਲ ਕਰਕੇ ਹਟਿਆ ਕਿ ਸ਼ਰਮਾ ਜੀ, ਕਿ ਬੇਸ਼ੱਕ ਚਲੋ ਕਿਸਾਨ ਆਗੂਆਂ ਦਾ, ਜਥੇਬੰਦੀਆਂ ਦਾ ਕਈ ਫੈਸਲੇ ਉਹਨਾਂ ਦੇ ਆਪੋ ਆਪਣੇ ਨੇ, ਆਪਣੇ ਪੱਧਰ ਦੇ ਉੱਤੇ, ਆਪਣੇ ਸਿਧਾਂਤ ਨੂੰ ਲੈ ਕੇ, ਆਪਣਾ ਜੋ ਉਹਨਾਂ ਦਾ ਸੰਵਿਧਾਨਕ ਢਾਂਚਾ ਉਹਦੇ ਨੂੰ ਲੈ ਕੇ, ਜਾਂ ਉਹਨਾਂ ਦੇ ਸੰਘਰਸ਼ ਦੀ ਮੰਗ ਨੂੰ ਲੈ ਕੇ। ਪਰ ਆਪਾਂ ਹਮੇਸ਼ਾ ਇੱਕ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿ ਜੋ ਮੌਜੂਦਾ ਕਿਸਾਨੀ ਦੀ ਹਾਲਤ ਹੈ, ਉਸ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਜਿੰਨੀਆਂ ਵੀ ਸਮੁੱਚੀਆਂ ਕਿਸਾਨ ਧਿਰਾਂ ਨੇ, ਨਾ ਸਿਰਫ ਪੰਜਾਬ ਦੀਆਂ ਬਲਕਿ ਪੂਰੇ ਭਾਰਤ ਦੀਆਂ, ਉਹਨਾਂ ਨੂੰ ਇਕਜੁੱਟ ਹੋਣ ਦੀ ਇਸ ਵੇਲੇ ਖਾਸ ਲੋੜ ਆ। ਨਾ ਸਿਰਫ ਇਹ ਕਿ ਅਸੀਂ ਫਲਾਂ MSP ਲੈਣੀ ਹੈ, ਜਾਂ ਆਉਣ ਵਾਲੇ ਜਿਹੜੇ ਸਾਲ ਨੇ ਉਹ ਇਸ ਟਾਈਮ ਦੇ ਸਮੇਂ ਦੇ ਮਕਾਨ ਨੂੰ ਦੇਖਦਿਆਂ ਉਹ ਕੋਈ ਬਹੁਤੇ ਚੰਗੇ ਨਹੀਂ ਗੇ। ਸੰਘਰਸ਼ ਜ਼ਰੂਰ ਕਰ ਰਹੇ ਨੇ, ਪਰ ਜੇਕਰ ਪਾਟੋ ਧੜ ਹੋ ਕੇ ਕਰ ਰਹੇ ਨੇ ਉਹਦੇ ਸਿੱਟੇ ਕੁਝ ਹੋਰ ਨੇ, ਜੇਕਰ ਇਕੱਠੇ ਹੋ ਕਰਨਗੇ ਤਾਂ ਉਹਦੇ ਸਿੱਟੇ ਕੁਝ ਹੋਰ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪ੍ਰਿਯੰਕਾ ਗਾਂਧੀ ਦੀ। ਸੰਸਦ ਦੇ ਵਿੱਚ ਐਂਟਰੀ ਹੋ ਗਈ ਹੈ, ਤੇ ਕੀ ਪਾਰਟੀ ਦੀ ਕਮਾਨ ਵੀ ਸੰਭਾਲ ਸਕਦੇ ਨੇ ਜੀ ਆਉਣ ਵਾਲੇ ਟਾਈਮ ਦੇ ਵਿੱਚ? ਪ੍ਰਵੀਨ ਜੀ, ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦੇ ਨਾਲ ਮਹਾਰਾਸ਼ਟਰ, ਝਾਰਖੰਡ ਦੀਆਂ ਚੋਣਾਂ ਸੀ। ਹਾਂਜੀ। ਤੇ ਉੱਥੋਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਕਾਂਗਰਸ ਨੂੰ ਝਟਕਾ ਦਿੱਤਾ। ਤੇ ਇਹਨਾਂ ਨਾਲ ਮਹਾਰਾਸ਼ਟਰ ਤਾਂ ਜਮਾ ਹਰਿਆਣੇ ਵਾਲੀ ਹੋਈ ਹੈ। ਅਸਲ 'ਚ ਇਹ ਪਤਾ ਨਹੀਂਗਾ ਕਿ ਇਹ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਨਤੀਜਿਆਂ ਤੋਂ ਫਿਰ ਗਰੰਟਰ ਲੈ ਗਏ ਸੀ ਕਿ ਹਾਂ ਲੈ ਆਪਾਂ ਤਾਂ ਜਿੱਤ ਹੀ ਪਏ ਆ। ਹੈ ਤੇ ਭਾਜਪਾ ਨੇ ਉੱਥੇ ਫਾਰਮੂਲੇ ਅਪਣਾ ਲੈ ਕੇ ਸੰਘ ਨੂੰ ਵੀ ਮਨਾ ਲਿਆ ਹੈ ਨਾ। 52% ਦੇ ਕਰੀਬ ਬੀਬੀਆਂ ਦੀ ਵੋਟ ਸੀ, ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਵੀ ਸਰਕਾਰੀ ਪਾਤੇ ਹੈ ਨਾ। ਤੇ ਉੱਥੇ ਦੇ ਕਿਸਾਨ ਤੇ OBC ਨੂੰ ਵੀ ਨਾਲ ਰਲਾ ਲਿਆ। ਸੋ ਆਪਣੇ ਮਨਸੂਬਿਆਂ 'ਚ ਕਾਮਯਾਬੀ ਹੋਈ। ਤੇ ਦੂਜੀ EVM ਤੇ ਚੋਣ ਕਮਿਸ਼ਨ ਦਾ ਪੱਕਾ ਉਹਨਾਂ ਨਾਲ ਰਲਿਆ ਹੀ ਹੁੰਦਾ, ਚਲੋ ਹੈ ਨਾ, ਉਹਦਾ ਹਵਾਲਾ ਤਾਂ ਆਉਂਦਾ ਹੀ ਆ। ਸੋ ਇਸ ਲਈ ਕਾਂਗਰਸ ਆਪਣੀਆਂ ਗਲਤੀਆਂ, ਆਪਣੀਆਂ ਨਲਾਇਕੀਆਂ, ਆਪਣੀਆਂ ਕਮਜ਼ੋਰੀਆਂ ਨਾਲ ਵੀ ਹਾਰਦੀ ਆ ਰਹੀ ਹੈ। ਸਹੀ। ਤੇ ਇਸ ਸਭ ਹਾਰ ਦੇ ਦਰਮਿਆਨ ਪ੍ਰਿਯੰਕਾ ਗਾਂਧੀ ਜਦੋਂ ਸੰਸਦ ਦੀਆਂ ਪਈਆਂ ਚੜ੍ਹ ਗਿਆ ਤਾਂ ਸਭ ਦੀਆਂ ਨਜ਼ਰ ਇੱਕ ਵਾਰ ਫਿਰ ਜਾਂਦੀ ਹੈ ਕਿ ਪਰਿਵਾਰਵਾਦ ਦਾ ਇੱਕ ਜੀ ਹੋਰ ਚਲਾ ਗਿਆ। ਸੋਨੀਆ ਗਾਂਧੀ ਅਜੇ ਵੀ ਰਾਜ ਸਭਾ ਨਾਤੇ ਉਹ ਸੰਸਦ 'ਚ ਹੈ। ਰਾਹੁਲ ਗਾਂਧੀ ਲੋਕ ਸਭਾ ਦੇ ਮੈਂਬਰ ਨਾਤੇ ਉੱਥੇ ਨੇ, ਤੇ ਪ੍ਰਿਯੰਕਾ ਹੁਣ ਵਾਇਨਾਡ ਤੋਂ ਜਿੱਤ ਕੇ ਉੱਥੇ ਮੈਂਬਰ ਬਣੀ ਹੈ। ਪ੍ਰਿਯੰਕਾ ਗਾਂਧੀ ਨੇ ਬੇਸ਼ੱਕ ਰਾਹੁਲ ਗਾਂਧੀ ਨਾਲੋਂ ਵੱਧ ਮਾਰਜਨ ਨਾਲ ਸੀਟ ਜਿੱਤੀ ਹੈ, ਪਰ ਵੋਟਾਂ ਰਾਹੁਲ ਗਾਂਧੀ ਨਾਲੋਂ ਘੱਟ ਪਈਆਂ। ਅੱਛਾ। ਹਾਂਜੀ, ਰਾਹੁਲ ਗਾਂਧੀ ਨੂੰ ਵੋਟਾਂ ਪਈਆਂ ਸੀ 6,47,445। ਠੀਕ ਹੈ ਜੀ। ਤੇ ਪ੍ਰਿਯੰਕਾ ਗਾਂਧੀ ਨੂੰ ਵੋਟ ਪਈ ਹੈ 6,22,338। ਇਹਨੂੰ 6,22,000 ਪੈ ਰਹੀ ਹੈ, ਉਹਨੂੰ 6,47,000 ਪੈ ਰਹੀ ਹੈ। ਪਰ ਵੋਟ ਜਿਹੜਾ ਹਾਰ ਦਾ ਅੰਤਰ ਹੈ, ਜਿੱਤ ਹਾਰ ਦਾ, ਉਹ ਰਾਹੁਲ ਗਾਂਧੀ ਨਾਲ ਵੱਧ ਗਿਆ। ਰਾਹੁਲ ਗਾਂਧੀ ਜਿੱਤੇ ਸੀ 3,64,000 ਨਾਲ ਜੀ, 3,64,422, ਤੇ ਪ੍ਰਿਯੰਕਾ ਗਾਂਧੀ ਜਿੱਤ ਰਹੀ ਹੈ 4,10,931। ਸੋ ਜਿੱਤ ਦਾ ਅੰਤਰ ਜ਼ਰੂਰ ਵਧਿਆ, ਪਰ ਵੋਟਾਂ ਦੇ ਨਾਲੋਂ ਘੱਟ ਨੇ। ਪਰ ਜਦੋਂ ਹੁਣ ਇਸ ਸਥਿਤੀ 'ਚ ਜਿਹੜਾ ਪਰਿਵਾਰਵਾਦ ਅਜੇ ਵੀ ਕਾਂਗਰਸ ਪਾਲਦੀ ਆ ਰਹੀ ਹੈ, ਭਾਜਪਾ ਹੁਣ ਬੇਸ਼ੱਕ ਉਸ ਤਰ੍ਹਾਂ ਹੁਣ ਉਂਗਲ ਨਹੀਂ ਧਰ ਸਕਦੀ, ਕਿਉਂਕਿ ਹੁਣ ਉਹਦੀ ਵੀ ਲਗਾਤਾਰ ਜਦੋਂ ਜਿੱਤਾਂ ਆਈ ਜਾਂਦੀਆਂ ਉਹਦੇ 'ਚ ਪਰਿਵਾਰਵਾਦ ਆਈ ਜਾਂਦਾ ਹੈ ਨਾ। ਪਰ ਫਿਰ ਵੀ ਕਾਂਗਰਸ ਦਾ ਪਰਿਵਾਰਵਾਦ ਗਾਂਧੀ ਪਰਿਵਾਰ ਦੇ ਆਲੇ ਜਦੋਂ ਘੁੰਮਦਾ ਤਾਂ ਸਵਾਲਾਂ ਦੇ ਘੇਰੇ 'ਚ ਰਹੂਗਾ। ਤੇ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਵੀ ਆਪਣੇ ਰਿਪੋਰਟ ਕਾਰਡ 'ਚ ਹਾਰ ਦਰਜ ਕਰਵਾਈ ਜਾਂਦੇ ਨੇ। ਮਤਲਬ ਸੋਨੀਆ ਦਾ ਪੁੱਤਰ ਮੋਹ ਕਿ ਮੈਂ ਆਪਣੇ ਹੀ ਮੁੰਡੇ ਨੂੰ ਮੂਹਰੇ ਲਾ ਕੇ ਰੱਖਣਾ ਹੈ, ਹੋਰ ਕਿਸੇ ਨੂੰ ਉਹ ਵੀ ਮੂਹਰੇ ਨਹੀਂ ਆਉਣ ਦੇ ਰਹੇ, ਜਿਹਦਾ ਨਤੀਜਾ ਕਾਂਗਰਸ ਦੇ ਕਿੰਨੇ ਪੁਰਾਣੇ ਘਾਗ ਛੱਡ ਗਏ, ਕਈ ਕੰਮ ਕਰਨਾ ਹੀ ਵਿੱਚ ਰਹਿ ਕੇ ਛੱਡ ਗਏ, ਕਈ ਕਹਿੰਦੇ ਰਾਹੁਲ ਦੇ ਜਿੰਮੇ ਲੱਗਣਾ, ਆਪਾਂ ਕੀ ਲੈਣਾ। ਸੋ ਕਈ ਆਪਣੇ ਆਪਣੇ ਢੰਗ ਦੀ ਰਾਜਨੀਤੀ ਕਰਨੀ, ਜਿਹਦਾ ਨਤੀਜਾ ਕਾਂਗਰਸ ਸਥਿਤੀ 'ਚ ਹੈ। ਤੇ ਹੁਣ ਇੱਕ ਵਾਰ ਪ੍ਰਿਯੰਕਾ ਦੀ ਐਂਟਰੀ ਨਾਲ ਸਾਰਿਆਂ ਨੇ ਫਿਰ ਉਧਰ ਮੋੜਾ ਕੱਟਿਆ। ਵੈਸੇ ਪ੍ਰਿਯੰਕਾ ਬੜੀ ਕਛੂਏ ਦੀ ਚਾਲ ਤੁਰੀ ਆਉਂਦੀ ਆ। 1999 'ਚ ਕਿਸੇ ਪੱਤਰਕਾਰ ਨੇ ਇਹਨੂੰ ਪੁੱਛਿਆ ਸੀ ਕਿ ਬੀਬੀ ਜੀ ਸਰਗਰਮ ਸਿਆਸਤ ਕਦੋਂ ਆ ਰਹੇ ਹੋ? ਕਹਿੰਦੀ ਮੈਨੂੰ ਕੋਈ ਕਾਹਲ ਨਹੀਂ। ਮਤਲਬ ਮੰਮੀ ਦੀ ਚੋਣ ਆ ਗਈ ਤਾਂ ਮੰਮੀ ਵਾਲੀ ਚੱਲ ਗਈ, ਭਰਾ ਵਾਲੀ ਚੋਣ ਆ ਗਈ ਤਾਂ ਭਰਾ ਵਾਲੀ ਚੱਲ ਗਈ, ਉਵੇਂ ਸਰਗਰਮ ਨਹੀਂ ਸੀ। ਫਿਰ 1999 ਤੋਂ 20 ਸਾਲ ਬਾਅਦ ਇਹਨੇ ਪਾਰਟੀ ਦੇ ਵਿੱਚ ਸੰਗਠਨ 'ਚ ਅਹੁਦਾ ਲਿਆ,
ਤੇ ਮਤਲਬ ਕਿ ਸਰਗਰਮ ਤੌਰ ਦੇ ਉੱਤੇ ਪਾਰਟੀ ਦੀ ਮੈਂਬਰਸ਼ਿਪ ਚ ਲੈ ਕੇ ਕੋਈ ਸਕੱਤਰ ਬਣਿਆ ਜੇ ਉਹ ਹੈ ਨਾ। ਪਰ ਹੁਣ 2019 ਤੋਂ ਬਾਅਦ ਫਿਰ 5 ਸਾਲਾਂ ਬਾਅਦ ਹੁਣ ਜਾ ਕੇ ਬੀਬੀ ਚੋਣ ਲੜ ਰਹੀ ਹੈ। ਸੋ ਚੋਣ ਲੜ ਕੇ ਹੁਣ ਲੋਕ ਸਭਾ ਤਾਂ ਪਹੁੰਚ ਗਈ, ਪਰ ਹੁਣ ਇਹ ਚਰਚਾ ਹੈ ਕਿ ਕੀ ਸੋਨੀਆ ਹੁਣ ਰਾਹੁਲ ਦੀ ਥਾਂ ਪ੍ਰਿयंका ਦਾ ਚਿਹਰਾ ਅੱਗੇ ਵਧਾਊਗੀ। ਸੋ ਕੀ ਹੁਣ ਪ੍ਰਿयंका ਦੇ ਸਾਰੇ ਕਾਂਗਰਸ ਖੇਡੂਗੀ, ਚਾਹੇ ਰਾਹੁਲ ਖੇਡੇ ਚਾਹੇ ਪ੍ਰਿयंका ਖੇਡੇ, ਰਹਿਣਾ ਕਾਂਗਰਸ ਚ ਪਰਿਵਾਰਵਾਦ ਹੈ। ਤੇ ਕਾਂਗਰਸ ਵੀ ਪਰਿਵਾਰਵਾਦ ਚੋਂ ਨਿਕਲ ਕੇ ਦੇਸ਼ ਭਾਵਨਾ ਨਾਲ ਅਜੇ ਨਹੀਂ ਸੋਚ ਪਾ ਰਹੀ। ਉਹ ਵੀ ਜਿੱਤ ਹਾਰ ਦੀ ਲੜਾਈ ਲੜ ਰਹੀ ਹੈ, ਜਿਹਦੇ ਵਿੱਚ ਘੋੜੇ ਹਾਥੀ ਅਜੇ ਬੀਜੇਪੀ ਕੋਲ ਵੱਧ ਨੇ, ਇਸ ਦੇ ਅਗਲੇ ਜਿੱਤ ਰਹੇ ਨੇ। ਆਮ ਤੌਰ ਤੇ ਨਾ ਜਿਹੜੇ ਪਹਿਲਾਂ ਵਾਲੇ ਲੀਡਰ ਹੁੰਦੇ ਸੀਗੇ ਉਹ ਜੋਖਮ ਲੈਂਦੇ ਸੀ ਮੁੱਲ। ਉਹ ਕਹਿੰਦੇ ਸੀਗੇ ਕਿ ਕੋਈ ਗੱਲ ਨਹੀਂ, ਜਿੱਥੇ ਪਾਰਟੀ ਨਹੀਂ ਜਿੱਤ ਸਕਦੀ, ਜਿੱਤ ਰਿਹਾ, ਮੈਂ ਉੱਥੋਂ ਸ਼ੁਰੂ ਕਰੂੰਗਾ ਆਪਦਾ ਪੋਲੀਟੀਕਲ ਕੈਰੀਅਰ। ਪਰ ਹੁਣ ਇਹ ਜਿਹੜੇ ਨੇ ਇਹ ਉਹ ਸੀਟ ਚਾਹੁੰਦੇ ਨੇ ਜਿੱਥੋਂ ਜਿੱਤ ਯਕੀਨੀ ਹੋਵੇ, ਸਟਰਗਲ ਨਾ ਕਰਨਾ। ਬੀਜੇਪੀ ਰਿਸਕ ਲੈਂਦੀ ਹੈ, ਬੀਜੇਪੀ ਰਿਸਕ ਲੈ ਰਹੇ ਨੇ ਤੇ ਖੱਟ ਵੀ ਰਹੇ ਨੇ ਅਗਲੇ। ਚਾਹੇ ਸਮ੍ਰਿਤੀ ਇਰਾਨੀ ਪਹਿਲੀ ਵਾਰ ਜਾ ਕੇ ਹਰਾਇਆ ਹੀ ਸੀ ਨਾ ਰਾਹੁਲ ਗਾਂਧੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਅਗਲੀ ਵਾਰ ਚਾਹੇ ਹਾਰ ਗਈ। ਹਾਂਜੀ ਹਾਂਜੀ, ਨਹੀਂ ਉਹਨਾਂ ਦੇ ਵੱਡੇ ਲੀਡਰ ਚੋਣਾਂ ਹਾਰਦੇ ਵੀ ਰਹੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਪਰ ਕਾਂਗਰਸ ਤਾਂ ਹਮੇਸ਼ਾ ਸੇਫ ਖੇਡ ਰਹੇ ਨੇ। ਇੱਥੇ ਹੁਣ ਜਦੋਂ ਸੇਫ ਗੇਮ ਲਈ ਲੈ ਕੇ ਆਏ ਸੀਗੇ ਹੈਨਾ ਅੰਮ੍ਰਿਤਸਰ ਅਰੁਣ ਜੇਤਲੀ ਨੂੰ, ਹਾਂਜੀ ਹਾਂਜੀ, ਕੈਪਟਨ ਨੇ ਰਿਸਕ ਲਿਆ ਨਾ, ਆਪ ਚੈਲੰਜ ਲਿਆ ਨਾ ਕਿ ਮੈਂ ਲੜੂੰਗਾ ਬਿਲਕੁਲ ਜੀ। ਤੇ ਕਈ ਵਾਰ ਫਿਕਸ ਗੇਮ ਵੀ ਹੁੰਦੀ ਹੈ, ਫਿਰ ਬਾਅਦ ਨੂੰ ਜਿਤਾਉਣ ਵੀ ਚਲੇ ਗਏ ਸੀ ਉਹੀ ਕੈਪਟਨ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।